ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਹੈਦਰਾਬਾਦ ਤੋਂ ਤੁਹਾਡੇ ਅੱਗੇ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ। ਤੇ ਅਸੀਂ ਅੱਜ ਫਿਰ ਗਿਲਤੀਓਂ 5 ਬਾਬ ਤੇ ਉਹਦੀ 19 ਐਤ ਖੁਦਾ ਦੇ ਕਲਾਮ ਚੋਂ ਪੜਾਂਗੇ ਤੇ ਇਹਦੇ ਚੋਂ ਸਿੱਖਣ ਦੀ ਕੋਸ਼ਿਸ਼ ਕਰਾਂਗੇ। ਖੁਦਾ ਦੇ ਕਲਾਮ 'ਚ ਇੰਜ ਲਿਖਿਆ ਹੈ, ਹੁਣ ਜਿਸਮ ਦੇ ਕੰਮ ਤੇ ਜ਼ਾਹਰ ਨੇ, ਯਾਨੀ ਜ਼ਨਾਕਾਰੀ, ਪਲੀਤੀ, ਬੁੱਤ ਪ੍ਰਸਤੀ, ਜਾਦੂਗਰੀ, ਦੁਸ਼ਮਨੀਆਂ, ਝਗੜਾ, ਸਾੜਾ, ਗੁੱਸਾ, ਧੜੇਬਾਜ਼ੀ ਤੇ ਜੁਦਾਈਆਂ, ਬਿਦਤਾਂ, ਬੁਗਜ਼, ਨਸ਼ੇਬਾਜ਼ੀ, ਨਾਚ ਰੰਗ ਤੇ ਹੋਰ ਇਹੋ ਜਿਹੇ, ਇਹਨਾਂ ਲਈ ਤੁਹਾਨੂੰ ਗੇਤਰਾ ਹੀ ਕਹਿ ਦੇਣਾ ਕਿ ਇਹ ਖੁਦਾ ਦੀ ਬਾਦਸ਼ਾਹੀ ਦੇ ਵਿੱਚ ਨਹੀਂ ਹੋਣਗੇ। ਖੁਦਾ ਦੇ ਕਲਾਮ ਤੇ ਪੜ੍ਹੇ ਤੇ ਸੁਣੇ ਜਾਣ ਤੇ ਉਹਦੀ ਬਰਕਤ ਹੋਵੇ। ਅਜ਼ੀਜ਼ੋ, ਅੱਜ ਅਸੀਂ ਬੁਗਜ਼ ਦੇ ਬਾਰੇ ਸਿੱਖਾਂਗੇ, ਲੇਕਿਨ ਇਸ ਤੋਂ ਪਹਿਲਾਂ ਅਸੀਂ ਨਾਚ ਰੰਗ ਤੇ ਨਸ਼ੇਬਾਜ਼ੀ ਦੇ ਵਾਲੇ ਸਿੱਖਿਆ ਸੀ ਕਿ ਨਸ਼ਾ ਕਰਨ ਵਾਲੇ ਖੁਦਾ ਦੀ ਬਾਦਸ਼ਾਹੀ 'ਚ ਨਹੀਂ ਜਾ ਸਕਦੇ, ਭਾਵੇਂ ਉਹ ਕਿਹੜਾ ਵੀ ਨਸ਼ਾ ਕਰਦੇ ਨੇ। ਇੱਕ ਹੀ ਦਸੀ ਗੱਲ ਕਹਿਤੀ ਉਹਨਾਂ ਲਈ ਕਿ ਨਸ਼ਾ ਕਰਨ ਵਾਲੇ ਖੁਦਾ ਦੀ ਬਾਦਸ਼ਾਹੀ 'ਚ ਨਹੀਂ ਜਾਣਗੇ ਤੇ ਨੱਚਣ ਵਾਲੇ ਵੀ ਖੁਦਾ ਦੀ ਬਾਦਸ਼ਾਹੀ 'ਚ ਨਹੀਂ ਜਾਣਗੇ, ਭਾਵੇਂ ਉਹ ਗੀਤਾਂ ਤੇ ਨੱਚਣ ਤੇ ਭਾਵੇਂ ਉਹ ਕਵਾਲੀਆਂ ਤੇ ਨੱਚਣ ਤੇ ਭਾਵੇਂ ਉਹ ਸ਼ਾਦੀਆਂ ਤੇ ਨੱਚਣ। ਨਾਚ ਰੰਗ ਖੁਦਾ ਨੂੰ ਪਸੰਦ ਨਹੀਂ ਜੇ ਤੇ ਨੱਚਣ ਵਾਲੇ ਖੁਦਾ ਦੀ ਬਾਦਸ਼ਾਹੀ ਦੇ ਨਹੀਂ ਜੇ ਜਾ ਸਕਦੇ। ਲੋਹੇ ਤੇ ਲੀਕ ਕਰ ਦਿੱਤੀ ਹੈ। ਤੁਸੀਂ ਉਹਨੂੰ ਕਿਸੇ ਰੰਗ 'ਚ ਵੀ ਲਿਆਓ। ਬਾਜ਼ ਕਹਿੰਦੇ ਨੇ ਕਿ ਦਾਊਦ ਖੁਦਾ ਦੇ ਹਜ਼ੂਰ ਨੱਚਿਆ ਸੀ, ਖੁਦਾ ਦੇ ਅਹਿਦ ਦੇ ਸੰਦੂਕ ਦੇ ਅੱਗੇ ਨੱਚਿਆ ਸੀ ਤੇ ਅਸੀਂ ਵੀ ਨੱਚਨੇ ਆ। ਤੇ ਮੈਂ ਇੱਕ ਵੀਡੀਓ ਛੱਡੀ ਸੀ ਤੇ ਉਹਦੇ 'ਚ ਦੱਸਿਆ ਸੀ ਕਿ ਉਹ ਨੱਚਿਆ ਸੀ ਤੇ ਉਹਦੀ ਬੀਵੀ ਨੇ ਵੀ ਉਹਦੇ ਲਈ ਬੁਰਾ ਭਲਾ ਆਖਿਆ ਸੀ ਤੇ ਉਸ ਤੋਂ ਬਾਅਦ ਉਹ ਨੱਚਿਆ ਨਹੀਂ। ਉਹਦੇ ਉਮਰਾ ਵੀ ਉਹਨਾਂ ਵੀ ਸਮਝਾਇਆ ਸੀ, ਲੇਕਿਨ ਉਸ ਤੋਂ ਬਾਅਦ ਉਹ ਨੱਚਿਆ ਨਹੀਂ ਤੇ ਉਹ ਨਾ ਉਹਨੇ ਆਪਣੇ ਕਿਸੇ ਪੁੱਤਰ ਨੂੰ ਆਖਿਆ ਕਿ ਤੁਸੀਂ ਨੱਚੋ, ਤੇ ਨਾ ਯਿਸੂ ਮਸੀਹ ਨੇ ਅੱਗੋਂ ਤਾਲੀਮ ਦਿੱਤੀ ਹੈ ਕਿ ਤੁਸੀਂ ਨੱਚੋ। ਨਾ ਉਸ ਤੋਂ ਬਾਅਦ ਜਿਹੜੇ ਨਬੀ ਆਏ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਖੁਦਾ ਦੀ ਹਜ਼ੂਰੀ ਤੇ ਨੱਚੋ। ਇਸ ਲਈ ਕਿ ਨੱਚਣਾ ਖੁਦਾ ਨੂੰ ਪਸੰਦ ਨਹੀਂ ਤੇ ਨੱਚਣ ਵਾਲੇ ਖੁਦਾ ਦੀ ਬਾਦਸ਼ਾਹੀ 'ਚ ਨਹੀਂ ਜਾ ਸਕਦੇ। ਇਹ ਗਲਤੀ ਹੈ, ਗੁਨਾਹ ਹੈ, ਇਹ ਨਾ ਕਰੋ। ਤੇ ਉਹਦੇ ਨਾਲ ਇਹ ਵੀ ਦੱਸਣਾ ਵਾ ਕਿ ਦਾਊਦ ਤੋਂ ਬਾਅਦ ਕਿਸੇ ਨੇ ਇਹ ਤਾਲੀਮ ਨਹੀਂ ਦਿੱਤੀ ਤੇ ਨਾ ਦਾਊਦ ਨੇ ਆਪਣੇ ਪੁੱਤਰ ਨੂੰ ਤਾਲੀਮ ਦਿੱਤੀ ਹੈ ਕਿ ਤੁਸੀਂ ਖੁਦਾ ਦੇ ਹਜ਼ੂਰ ਨੱਚਣਾ, ਬਲਕਿ ਇੱਕ ਹੀ ਤਾਲੀਮ ਦਿੱਤੀ ਹੈ, ਖੁਦਾ ਦੇ ਹਜ਼ੂਰ ਖਾਕਸਾਰੀ ਨਾ ਹੋ। ਤੇ ਵਾਜ਼ ਦੀ ਕਿਤਾਬ 'ਚ ਲਿਖਿਆ ਹੋਇਆ ਸਾਫ਼, ਜਦੋਂ ਤੂੰ ਖੁਦਾ ਦੀ ਹਜ਼ੂਰੀ 'ਚ ਜਾਣਾ, ਖੁਦਾ ਦੇ ਘਰ 'ਚ ਜਾਣਾ ਤੇ ਸੰਜੀਦਾ ਹੋ ਕੇ ਜਾ, ਨੱਚਦਾ ਨਹੀਂ। ਇਸ ਲਈ ਨਾਚ ਰੰਗ ਖੁਦਾ ਨੂੰ ਪਸੰਦ ਨਹੀਂ ਤੇ ਖੁਦਾ ਵੀ ਉਹਦੇ ਤੋਂ ਪਿੱਛੇ ਹਟ ਜਾਂਦਾ ਹੈ। ਇਸ ਲਈ ਕੋਈ ਕੰਮ ਗਲਤ ਹੈ। ਨਸ਼ਾ ਕਰਨ ਵਾਲਾ ਵੀ ਖੁਦਾ ਦੀ ਬਾਦਸ਼ਾਹੀ 'ਚ ਨਹੀਂ ਜਾ ਸਕਦਾ ਤੇ ਨਸ਼ਾ ਕਰਨ ਵਾਲੇ ਨੂੰ ਰੋਕਣਾ ਤੇ ਨੱਚਣ ਵਾਲਿਆਂ ਨੂੰ ਵੀ ਰੋਕਣਾ ਹੈ। ਇਸ ਲਈ ਕਿ ਨਸ਼ਾ ਕਰਨ ਵਾਲੇ ਇਹ ਵੀ ਖੁਦਾ ਦੀ ਬਾਦਸ਼ਾਹੀ 'ਚ ਨਹੀਂ ਜਾ ਸਕਦੇ ਤੇ ਖਾਦਮ ਵੀ ਉਹਨਾਂ ਨੂੰ ਡੱਕਣ ਤੇ ਘਰ ਦੇ ਜੀ ਵੀ ਉਹਨਾਂ ਨੂੰ ਡੱਕਣ ਤੇ ਹਕੂਮਤ ਵੀ ਡੱਕੇ ਤੇ ਪੁਲਿਸ ਵੀ ਡੱਕੇ, ਮੁਲਕ ਦਾ ਸਰਬਰਾ ਵੀ ਡੱਕੇ ਤੇ ਸ਼ਹਿਰ ਦਾ ਸਰਬਰਾ ਵੀ ਡੱਕੇ, ਸੂਬੇ ਦਾ ਗਵਰਨਰ ਵੀ ਡੱਕੇ। ਇਸ ਲਈ ਕਿ ਨਸ਼ਾਬਾਜ਼ ਖੁਦਾ ਦੀ ਬਾਦਸ਼ਾਹੀ 'ਚ ਨਹੀਂ ਜਾ ਸਕਦੇ। ਆਪਣੀ ਨੌਜਵਾਨ ਨਸਲ ਨੂੰ ਵੀ ਬਚਾਓ ਤੇ ਆਪਣੇ ਆਪ ਨੂੰ ਵੀ ਬਚਾਓ ਤੇ ਉਹਨਾਂ ਨੂੰ ਸਮਝਾਓ ਕਿ ਇਹ ਠੀਕ ਨਹੀਂਗਾ। ਕਿਉਂ? ਕੌਮਾਂ ਬਰਬਾਦ ਹੋ ਜਾਂਦੀਆਂ ਨੇ। ਤੇ ਹੁਣ ਅਸੀਂ ਬੁਗਜ਼ ਦੇ ਬਾਰੇ ਗੱਲ ਕਰਾਂਗੇ। ਤੇ ਬੁਗਜ਼ ਕਹਿੰਦੇ ਨੇ, ਕਈਆਂ ਨੂੰ ਤਾਂ ਪਤਾ ਹੀ ਨਹੀਂ, ਬੁਗਜ਼ ਉਹਨੂੰ ਕਹਿੰਦੇ ਨੇ ਜਿਹੜਾ ਢਿੱਡ 'ਚ ਕੋੜ ਰੱਖਦਾ, ਜਿਹੜਾ ਢਿੱਡ 'ਚ ਗੱਲ ਰੱਖਦਾ ਲੜਾਈ ਦੀ, ਜਿਹੜਾ ਢਿੱਡ 'ਚ ਗੁੱਸਾ ਰੱਖਦਾ, ਜਿਹੜਾ ਆਪਣੇ ਢਿੱਡ ਦੇ ਵਿੱਚ ਨਫ਼ਰਤ ਰੱਖਦਾ ਹੈ,
ਅਸੀਂ ਇੱਕ ਹੀ ਲਫ਼ਜ਼ ਬੋਲ ਦਿੰਦੇ ਹਾਂ ਜਿਹੜਾ ਢਿੱਡ 'ਚ ਕੋੜ ਰੱਖਦਾ ਹੈ। ਕਿਉਂ? ਕੋੜ ਇੱਕ ਐਸੀ ਚੀਜ਼ ਹੈ ਕਿ ਜਿਹਨੂੰ ਲੱਗ ਜਾਏ ਉਹਨੂੰ ਅੰਦਰ ਹੀ ਅੰਦਰ ਬਰਬਾਦ ਕਰ ਦਿੰਦਾ ਹੈ, ਤੇ ਜਿਹੜਾ ਢਿੱਡ 'ਚ ਕੋੜ ਰੱਖਦਾ ਉਹ ਅੰਦਰ ਹੀ ਅੰਦਰ ਮਰਦਾ ਜਾਂਦਾ ਹੈ। ਇਸ ਲਈ ਖੁਦਾ ਨੇ ਸਾਨੂੰ ਢਿੱਡ 'ਚ ਕੋੜ ਰੱਖਣ ਲਈ ਨਹੀਂ ਕਿਹਾ, ਬੁਗਜ਼ ਰੱਖਣ ਲਈ ਨਹੀਂ ਕਿਹਾ। ਖੁਦਾਵੰਦ ਨੇ ਆਪਣੇ ਕਲਾਮ 'ਚ ਸਾਨੂੰ ਆਖਿਆ ਹੈ ਖੁਸ਼ ਰਹੋ, ਤੇ ਫਿਰ ਕਹਿੰਦਾ ਖੁਸ਼ ਰਹੋ। ਉਹ ਕਹਿੰਦਾ ਗੁੱਸਾ ਤੇ ਕਰੋ ਲੇਕਿਨ ਗੁਨਾਹ ਨਾ ਕਰੋ। ਤੁਸੀਂ ਕਿਸੇ ਨਾਲ ਨਾਰਾਜ਼ ਹੁੰਦੇ ਹੋ ਤੇ ਉਹਦੇ ਨਾਲ ਤੁਹਾਡੀ ਸ਼ਾਮ ਤੱਕ ਨਾਰਾਜ਼ਗੀ ਖਤਮ ਹੋਣੀ ਚਾਹੀਦੀ ਹੈ, ਖਫਗੀ ਖਤਮ ਹੋਣੀ ਚਾਹੀਦੀ ਹੈ। ਜੇ ਢਿੱਡ 'ਚ ਕੋੜ ਰੱਖਣ ਨਾਲੋਂ ਬਿਹਤਰ ਹੈ ਕਿ ਤੁਸੀਂ ਉਹਦੇ ਨਾਲ ਜਾ ਕੇ ਗੱਲ ਕਰੋ। ਢਿੱਡ 'ਚ ਕੋੜ ਰੱਖਣ ਵਾਲੇ ਬੜੇ ਲੋਕ ਦੁਨੀਆ 'ਚ ਪਾਏ ਜਾਂਦੇ ਨੇ। ਇਹਦੇ 'ਚ ਇਮਾਨਦਾਰ ਵੀ ਸ਼ਾਮਲ ਨੇ, ਖਾਦਮ ਵੀ ਸ਼ਾਮਲ ਨੇ, ਲੀਡਰ ਵੀ ਸ਼ਾਮਲ ਨੇ, ਤੇ ਆਮ ਲੋਕ ਵੀ ਸ਼ਾਮਲ ਨੇ। ਢਿੱਡ 'ਚ ਕੋੜ ਰੱਖ ਕੇ ਜਿਹੜੇ ਚੱਲਦੇ ਨੇ, ਜ਼ਿੰਦਗੀ ਬਸਰ ਕਰਦੇ ਨੇ, ਉਹ ਇਹ ਜਾਣ ਲੈਣ ਕਿ ਕੋੜ ਇੱਕ ਐਸਾ ਮਰਜ਼ ਹੈ ਜਿਹੜਾ ਅੰਦਰੇ ਅੰਦਰ ਜਿਹਨੂੰ ਲੱਗਦਾ ਉਹਨੂੰ ਤਬਾਹ ਤੇ ਬਰਬਾਦ ਕਰ ਦਿੰਦਾ ਹੈ। ਉਹ ਖੁਦਾ ਦੀ ਬਾਦਸ਼ਾਹੀ 'ਚ, ਅਸਮਾਨ ਦੀ ਬਾਦਸ਼ਾਹੀ 'ਚ ਉਹਨੂੰ ਜਾਣ ਨਹੀਂ ਦਿੰਦਾ। ਇੱਥੋਂ ਹੀ ਖੁਦਾ ਕਹਿੰਦਾ ਹੈ ਕਿ ਬੁਗਜ਼ ਨਾ ਰੱਖੋ। ਬੁਗਜ਼ ਰੱਖਣ ਵਾਲੇ ਖੁਦਾ ਦੀ ਬਾਦਸ਼ਾਹੀ 'ਚ ਨਹੀਂ ਜਾਣਗੇ, ਯਾਨੀ ਜੰਨਤ 'ਚ ਨਹੀਂ ਜਾਣਗੇ। ਤੁਸੀਂ ਦਿਲੋਂ ਮਾਫ ਕਰ ਦਿਓ। ਜੇ ਕਿਸੇ ਨੇ ਗਲਤੀ ਕੀਤੀ ਹੈ ਤਾਂ ਉਹਨੂੰ ਮਾਫ ਕਰ ਦਿਓ। ਇਸ ਲਈ ਕਿ ਵੇਖੋ, ਜੇ ਤੁਸੀਂ ਮਾਫ ਕਰੋਗੇ ਤੇ ਤੁਹਾਡਾ ਖੁਦਾ, ਯਾਨੀ ਮੇਰਾ ਵੀ ਖੁਦਾ ਹੈ, ਸਾਡਾ ਖੁਦਾ ਸਾਨੂੰ ਵੀ ਮਾਫ ਕਰੇਗਾ। ਤੁਸੀਂ ਉਹ ਤੋਂ ਮਾਫੀ ਮੰਗਾਇਆ ਬਗੈਰ ਮਾਫੀ ਉਹਨੂੰ ਮਾਫ ਕਰ ਦਿੰਦੇ ਹੋ ਤੇ ਸਾਡਾ ਖੁਦਾ ਸਾਨੂੰ ਵੀ ਇੰਝ ਹੀ ਮਾਫ ਕਰ ਦੇਗਾ। ਇਸ ਲਈ ਢਿੱਡ 'ਚ ਕੋੜ ਨਾ ਰੱਖੋ, ਬੁਗਜ਼ ਨਾ ਰੱਖੋ। ਕਿਉਂ? ਜੇ ਤੁਸੀਂ ਬੁਗਜ਼ ਰੱਖੋਗੇ ਤੇ ਅੰਦਰ ਤੁਸੀਂ ਉਹਦੀਆਂ ਸੋਚਾਂ ਸੋਚ ਕੇ ਉਹ ਕੋੜ ਵੱਧਦਾ ਜਾਏਗਾ, ਤੁਹਾਨੂੰ ਵੀ ਲੱਗ ਜਾਏਗਾ ਤੇ ਤੁਹਾਡੇ ਅੰਦਰ ਇੰਨੀ ਕੁ ਨਫ਼ਰਤ ਭਰ ਦੇਗਾ ਕਿ ਹੱਦ ਤੋਂ ਜ਼ਿਆਦਾ, ਤੇ ਤੁਸੀਂ ਉਸ ਨਫ਼ਰਤ ਬੁਗਜ਼ ਤੋਂ ਅੱਗੇ ਦੀਆਂ ਤਾਸੀਰਾਂ ਜਿਹੜੀਆਂ ਲੜਾਈਆਂ, ਝਗੜੇ ਤੇ ਕਤਲ ਤੇ ਬਰਬਾਦੀ ਹੈ, ਉਧਰ ਵੱਧਦੇ ਜਾਓਗੇ। ਕਿਉਂ? ਅੰਦਰ ਕੋੜ ਜਿਹੜਾ ਉਹ ਵਧੇਗਾ। ਜਿਵੇਂ ਇਨਸਾਨ ਰੂਹਾਨੀਅਤ 'ਚ ਵੱਧਦਾ ਹੈ, ਖੁਦਾ ਦੀ ਮੁਹੱਬਤ 'ਚ ਵੱਧਦਾ ਤੇ ਉਹ ਤਰੱਕੀ ਕਰਦਾ ਹੈ। ਇਸੇ ਤਰ੍ਹਾਂ ਹੀ ਤੁਸੀਂ ਜਦੋਂ ਕੋੜ 'ਚ ਤਰੱਕੀ ਕਰੋਗੇ, ਜਿਹੜਾ ਢਿੱਡ 'ਚ ਰੱਖਿਆ ਜਾਂਦਾ ਹੈ, ਬੁਗਜ਼ ਰੱਖੋਗੇ ਤਾਂ ਉਹ ਔਲਾਦ ਦਿੰਦਾ ਹੈ, ਉਹ ਵੱਧਦਾ ਹੈ। ਉਹ ਇੰਨਾ ਕੁ ਵੱਧਦਾ ਹੈ ਕਿ ਤੁਹਾਡੇ ਕੋਲ ਕੰਟਰੋਲ ਹੋਣਾ ਬਾਅਦ 'ਚ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਤਾਜ਼ਾ ਹੀ ਬੁਗਜ਼ ਕਰ ਦਿਓ। ਤੁਹਾਡੇ ਸੋਚ ਆਉਂਦੀ ਹੈ, ਫੌਰਨ ਕੋ ਚੱਲ ਨਿਕਲ ਮੇਰੇ ਜ਼ਿਹਨ 'ਚੋਂ, ਮੇਰੀ ਸੋਚਾਂ 'ਚੋਂ ਨਿਕਲ। ਮੈਂ ਖੁਦਾਵੰਦ ਤੇਰੇ ਤੋਂ ਮਾਫੀ ਮੰਗਣਾ ਵਾ, ਮੈਂ ਉਸ ਸ਼ਖਸ ਤੋਂ ਵੀ ਮਾਫੀ ਮੰਗਣਾ, ਉਹਨੂੰ ਵੀ, ਉਹਦੇ ਕੋਲ ਵੀ ਜਾਓ, ਜਲਦੀ ਰੱਖ ਦਿਓ, ਉਹਦੇ ਨਾਲ ਮੁਹੱਬਤ ਵਧਾਓ, ਪਿਆਰ ਵਧਾਓ, ਤੇ ਬੁਗਜ਼ ਨਾ ਰੱਖੋ। ਇਸ ਲਈ ਬੁਗਜ਼ ਦਾ ਮਤਲਬ ਹੈ ਢਿੱਡ 'ਚ ਕੋੜ ਰੱਖਣ ਵਾਲਾ, ਨਫ਼ਰਤ ਰੱਖਣ ਵਾਲਾ। ਤੇ ਜਦੋਂ ਤੁਸੀਂ ਢਿੱਡ 'ਚ ਕੋੜ ਰੱਖਦੇ ਹੋ ਤੇ ਬਾਈਬਲ ਸਾਫ਼ ਕਹਿੰਦੀ ਹੈ ਕਿ ਤੁਸੀਂ ਖੁਦਾ ਦੀ ਬਾਦਸ਼ਾਹੀ 'ਚ ਨਹੀਂ ਜਾ ਸਕਦੇ। ਇਮਾਨਦਾਰ ਵੀ ਕੋੜ ਰੱਖਦੇ ਨੇ, ਸੜਦੇ ਵੀ ਤੇ ਕੋੜ ਵੀ ਰੱਖਦੇ ਨੇ, ਇੰਨਾ ਕੁ ਕਰਦੇ ਨੇ ਕਿ ਖਾਦਮ ਵੀ ਰੱਖਦੇ ਨੇ। ਜੇ ਕੋਈ ਵਕਤ ਆ ਜੇ ਤੇ ਢਿੱਡ 'ਚ ਕੋੜ ਰੱਖ ਕੇ ਜਦੋਂ ਉਬਲਦੇ ਨੇ ਤੇ ਉਹਦਾ ਸਤਿਆਨਾਸ਼ ਕਰ ਦਿੰਦੇ ਨੇ, ਉਹਨੂੰ ਜ਼ਲੀਲ ਕਰ ਦਿੰਦੇ ਨੇ। ਖੁਦਾ ਕਿਸੇ ਨੂੰ ਜ਼ਲੀਲ ਕਰਨ ਲਈ ਹੁਕਮ ਨਹੀਂ ਦਿੰਦਾ, ਖੁਦਾ ਕਿਸੇ ਦਾ ਸਤਿਆਨਾਸ਼ ਕਰਨ ਲਈ ਹੁਕਮ ਨਹੀਂ ਦਿੰਦਾ। ਖੁਦਾ ਮੁਹੱਬਤ ਵਧਾਉਣ ਲਈ ਕਹਿੰਦਾ ਹੈ, ਮਾਫ ਕਰਨ ਲਈ ਕਹਿੰਦਾ ਹੈ। ਖੁਦਾ ਢਿੱਡ 'ਚ ਕੋੜ ਰੱਖ ਕੇ ਕਿਸੇ ਨਾਲ ਲੜਾਈ ਕਰਨ ਲਈ ਨਹੀਂ ਕਹਿੰਦਾ। ਸਿਆਸਤਦਾਨ ਵੀ ਕਰਦੇ ਨੇ, ਮੇਰਾ ਮਤਲਬ ਹੈ ਕਿ ਹਰ ਸ਼ੋਬੇ ਦਾ ਬੰਦਾ ਕਰਦਾ ਹੈ, ਚਾਹੇ ਉਹ ਸਿਆਸਤਦਾਨ ਹੈ, ਚਾਹੇ ਇਮਾਨਦਾਰ ਹੈ, ਚਾਹੇ ਕੋਈ ਵੀ ਸ਼ੋਭਾ ਰੱਖਦਾ ਹੋ, ਲੇਕਿਨ ਉਹ ਢਿੱਡ 'ਚ ਕੋੜ ਰੱਖਦਾ ਇੱਥੋਂ ਤੱਕ ਕਿ ਇੱਕ ਸੀਟ ਤੇ ਕੰਮ ਕਰਨ ਵਾਲਾ ਬਰਾਬਰ ਵਾਲੀ ਸੀਟ ਦੇ ਨਾਲ ਕੋੜ ਰੱਖਦਾ ਢਿੱਡ 'ਚ। ਇਸ ਲਈ ਮੈਂ ਸਾਰਿਆਂ ਨੂੰ ਕਹਿਣਾ, ਇਹ ਗੁਨਾਹ ਜਦੋਂ ਤੁਸੀਂ ਅੰਦਰ ਰੱਖਦੇ ਹੋ ਤੇ ਫਿਰ ਤੁਸੀਂ ਜੰਨਤ 'ਚ ਨਹੀਂ ਜਾ ਸਕਦੇ, ਖੁਦਾ ਦੀ ਬਾਦਸ਼ਾਹੀ 'ਚ ਨਹੀਂ ਜਾ ਸਕਦੇ। ਖੁਦਾਰਾ ਐਸ ਬੁਗਜ਼ ਤੋਂ ਨਿਕਲੋ, ਮਾਫ ਕਰੋ। ਜਦੋਂ ਤੁਸੀਂ ਦੂਜੇ ਨੂੰ ਮਾਫ ਕਰਦੇ ਹੋ ਤੇ ਆਪਣੇ ਤੇ ਰਹਿਮ ਕਰਦੇ ਹੋ, ਆਪਣੇ ਆਪ ਤੇ ਰਹਿਮ ਕਰੋ ਤੇ ਆਪਣੇ ਆਪ ਨੂੰ ਬਚਾਓ। ਖੁਦਾ ਤੁਹਾਨੂੰ ਬੁਗਜ਼ ਤੋਂ ਬਾਜ਼ ਰਹਿਣ ਦੀ ਤੌਫੀਕ ਦੇਵੇ ਤੇ ਤੁਸੀਂ ਅੱਛੇ ਤੇ ਕਾਮਯਾਬ ਮਸੀਹੀ ਬਣ ਕੇ ਜ਼ਿੰਦਗੀ ਬਸਰ ਕਰੋ। ਖੁਦਾ ਤੁਹਾਨੂੰ ਬਰਕਤ ਦੇਵੇ।